ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਕੋਈ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਤੇ ਜਿਹੜੀ ਪਹਿਲੀ ਗੱਲ ਸਾਂਝੀ ਕਰਾਂਗੇ ਜਿਸ 'ਤੇ ਚਾਨਣ ਪਾਵਾਂਗੇ ਉਹ ਹੈ ਸਦਰੇ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਦਾ ਖਿਤਾਬ ਤੇ ਫੌਜੀ ਅਫਸਰਾਂ ਦੀਆਂ ਖਾਲੀ ਕੁਰਸੀਆਂ। ਹਾਂਜੀ, ਗੱਲ ਬੜੀ ਡੂੰਘੀ ਵੀ ਹੈ ਤੇ ਖਬਰ ਤੇ ਤਬਸਰਾ ਵੀ ਬੜਾ ਵਧੀਆ ਹੋਣਾ, ਲੇਕਿਨ ਖਬਰ ਵੀ ਤੁਹਾਨੂੰ ਪਹਿਲਾਂ ਪਤਾ ਲੱਗ ਗਈ ਤੇ ਤਬਸਰੇ ਵੀ ਤੁਸੀਂ ਸੁਣ ਲਏ ਨੇ ਤੇ ਫਿਰ ਸੋਚਦੇ ਹੋਵੋਗੇ ਮੈਂ ਕੀ ਕਰਨ ਲੱਗਾ। ਇਹੀ ਤਾਂ ਸਾਡਾ ਕੰਮ ਹੈ। ਇਹ ਜਿਹੜੇ ਬੜੇ ਬੜੇ ਫਨਕਾਰ ਕਲਾਕਾਰ ਸਦਾਕਾਰ ਨੇ ਇਹਨਾਂ ਸਾਰਿਆਂ ਨੇ ਇਹੋ ਜਿਹੇ ਤਜਜ਼ੀਏ ਕਰਨੇ ਹੁੰਦੇ ਨੇ ਵੀ ਪਿੰਡ ਬੈਠੇ ਆਮ ਬੰਦੇ ਨੂੰ ਤੇ ਬਿਲਕੁਲ ਭੁਆ ਕੇ ਰੱਖ ਦਿੰਦੇ ਨੇ। ਹੁਣ ਇਹੀ ਖਬਰ ਵੇਖ ਲਓ, ਇਹੋ ਜਿਹੇ ਤਜਜ਼ੀਏ ਪੇਸ਼ ਕੀਤੇ ਗਏ ਨੇ ਵੀ ਗੱਲ ਸਮਝ ਆਉਣ ਦੀ ਬਜਾਏ ਗੱਲ ਹੋਰ ਗੁੰਝਲਾਂ 'ਚ ਪੈ ਜਾਂਦੀ ਹੈ ਤੇ ਬੰਦਾ ਸੋਚਦਾ ਪਤਾ ਨਹੀਂ ਗੱਲ ਵਿੱਚੋਂ ਸੱਚੀ ਕਿਹੜੀ ਹੈ। ਇਹੀ ਸਾਡਾ ਕੰਮ ਹੈ। ਇਹ ਜਿਹੜੀਆਂ ਬਰੀਕ ਵਾਰਦਾਤਾਂ ਕਰਦੇ ਨੇ ਉਹਨਾਂ ਦੇ ਉੱਤੇ ਭਾਰਾ ਗਰਮਾਲਾ ਤੇ ਦੁਰਮਟ ਫੇਰਨ ਦਾ ਕੰਮ ਹੀ ਤਾਂ ਸਾਡਾ ਹੈ, ਤਾਂ ਕਿ ਦੁਰਮਟ ਫੇਰ ਕੇ ਪੱਧਰ ਕਰਕੇ ਤੁਹਾਨੂੰ ਦੱਸੀਏ ਵੀ ਅਸਲ ਗੱਲ ਵਿਚਲੀ ਕਿਹੜੀ ਹੈ। ਹੁਣ ਪਹਿਲਾਂ ਤਾਂ ਤੁਸੀਂ ਇਹ ਸਮਝੋ ਵੀ ਪਾਕਿਸਤਾਨ ਦਾ ਜਿਹੜਾ ਆਈਨ ਹੈ ਨਾ, ਆਈਨ ਉਹ ਇੱਕ ਕਿਤਾਬ ਹੈ ਜਿਹੜੀ 1973 'ਚ ਇਕੱਠਿਆਂ ਬਣਾਈ ਸੀ। ਜਿਵੇਂ ਪਿੰਡਾਂ ਦੇ ਵਿੱਚ ਜਦੋਂ ਪਾਣੀ ਲਾਉਂਦੇ ਜੇ ਤੇ ਉਹ ਨਿਕਾਲ ਦਾ ਹਿਸਾਬ ਹੁੰਦਾ ਤੇ ਪਾਣੀ ਬੰਨਣ ਦਾ ਹਿਸਾਬ ਹੁੰਦਾ ਵੀ ਕਿੰਨੇ ਮਿੰਟ ਛੱਡ ਕੇ ਬੰਨਣਾ ਤੇ ਕਿਵੇਂ ਕਾਨੂੰਨ ਬਣੇ ਨੇ ਨਾ ਤੁਹਾਡੇ ਵੀ ਪਿੰਡਾਂ ਦੇ ਪਾਣੀ ਛਾਣੀ ਲਾਉਣ ਦੇ। ਇੰਝ ਹੀ ਮੁਲਕ ਚਲਾਉਣ ਵਾਸਤੇ ਇੱਕ ਆਈਨ ਬਣਾਇਆ, ਕਾਨੂੰਨ ਬਣਾਇਆ, ਜਿਹਦੇ ਉੱਤੇ ਸਾਰੇ ਜਿਹੜੇ 1973 ਦੇ ਵਿੱਚ MNA ਸਨ ਨਾ, 3 ਛੱਡ ਕੇ, ਉਹ ਕਿਸੇ ਦਿਨ ਫਿਰ ਗੱਲ ਕਰਾਂਗੇ ਵੀ ਉਹ 3 ਕਿਹੜੇ ਸੀ, 3 ਨੂੰ ਬਾਹਰ ਕੱਢ ਕੇ ਬਾਕੀ ਸਾਰਿਆਂ ਨੇ ਉਹਦੇ ਉੱਤੇ ਦਸਤਖਤ ਕੀਤੇ ਸਨ ਤੇ ਉਹ ਆਈਨ ਭੁੱਟੋ ਸਾਹਿਬ ਨੇ ਬਣਾਇਆ ਸੀ। ਉਸੇ ਆਈਨ ਦੇ ਹਿਸਾਬ ਦੇ ਨਾਲ ਜਿਹੜਾ ਸਦਰੇ ਪਾਕਿਸਤਾਨ ਹੈ ਨਾ, ਉਹਨੇ ਸਾਲ 'ਚ ਇੱਕ ਵਾਰੀ ਕੌਮੀ ਅਸੈਂਬਲੀ ਤੇ ਸੈਨੇਟ ਨਾਲ ਇਕੱਠਾ ਖਿਤਾਬ ਕਰਨਾ ਹੁੰਦਾ ਹੈ। ਇਹ ਕਿਸ ਦਿਨ ਫਿਰ ਤੁਹਾਨੂੰ ਸਮਝਾਵਾਂਗਾ ਵੀ ਕੌਮੀ ਅਸੈਂਬਲੀ ਕਿਉਂ ਅਲੱਗ ਹੈ ਤੇ ਸੈਨੇਟ ਕਿਉਂ ਅਲੱਗ ਹੈ ਤੇ ਇਹਨਾਂ ਦੇ ਫੰਕਸ਼ਨ ਕੀ ਨੇ ਤੇ ਇਹਨਾਂ ਦੇ ਵਿੱਚ ਇੱਕ ਨੂੰ ਉਤਲਾ ਹਾਊਸ ਅਪਰ ਹਾਊਸ ਕਿਉਂ ਆਉਂਦੇ ਨੇ ਤੇ ਇੱਕ ਨੂੰ ਲੋਅਰ ਹਾਊਸ ਕਿਉਂ ਆਉਂਦੇ ਨੇ ਤੇ ਇਹਨਾਂ 'ਚੋਂ ਤਗੜਾ ਕਿਹੜਾ ਹੁੰਦਾ ਹੈ ਤੇ ਮੁਤਬਰ ਕਿਹੜਾ ਹੁੰਦਾ ਹੈ। ਇਹਦੇ 'ਤੇ ਫਿਰ ਕਿਸ ਦਿਨ ਗੱਲ ਕਰਾਂਗੇ, ਲੇਕਿਨ ਇਸ ਵੇਲੇ ਤੁਹਾਨੂੰ ਦੱਸਣਾ ਇਹ ਹੈ ਕਿ ਇਹ ਆਈਨ ਦੀ ਰਿਕੁਆਇਰਮੈਂਟ ਹੈ, ਕੋਈ ਸ਼ੌਕ ਨਾਲ ਨਹੀਂ ਕੀਤਾ। ਜ਼ਰਦਾਰੀ ਸਾਹਿਬ ਤੁਹਾਨੂੰ ਪਤਾ ਸ਼ੌਕ ਨਾਲ ਤੇ ਬਗੈਰ ਵੇਲਾਂ ਤੇ ਪੈਸੇ ਲੈਣ ਤੋਂ ਕੋਈ ਕੰਮ ਨਹੀਂ ਕਰਦੇ ਤੇ ਜ਼ਰਦਾਰੀ ਸਾਹਿਬ ਉਹ ਕਲਾਕਾਰ ਨੇ ਜਿਹੜੇ ਪਹਿਲਾਂ ਪੈਸਾ ਸੁੱਟੋ ਤੇ ਫਿਰ ਤਮਾਸ਼ਾ ਵਿਖਾਉਂਦੇ ਨੇ, ਇੰਜ ਫਰੀ ਤਕਰੀਰ ਉਹ ਕੋਈ ਨਹੀਂ ਕਰਦੇ। ਇਹ ਉਹਨਾਂ ਦਾ ਜਿਹੜਾ ਅਹੁਦਾ ਹੈ ਨਾ ਇਸ ਵੇਲੇ ਜਿਹਦੇ 'ਤੇ ਉਹ ਚੌਧਰੀ ਨਿਜ਼ਾਮਦੀਨ ਨੇ ਉਹਨਾਂ ਨੂੰ ਲਿਆ ਕੇ ਬਹਾਇਆ ਸੁੱਚੇ ਬੰਦੇ ਨੂੰ, ਉਹਦੀ ਰਿਕੁਆਇਰਮੈਂਟ ਹੈ ਵੀ ਸਾਲ 'ਚ ਇੱਕ ਵਾਰੀ ਉਹਨਾਂ ਨੇ ਜੁਆਇੰਟ ਸੈਸ਼ਨ ਨੂੰ ਆਉਂਦੇ ਨੇ ਜਿਸ 'ਚ ਕੌਮੀ ਅਸੈਂਬਲੀ ਤੇ ਸੈਨੇਟ ਵਾਲਿਆਂ ਨੂੰ ਇਕੱਠਾ ਬਹਾ ਕੇ ਤੇ ਸਦਰ ਨੇ ਖਿਤਾਬ ਕਰਨਾ ਹੈ ਤੇ ਆਉਂਦੇ ਨੇ ਵੀ ਇੱਥੋਂ ਜਿਹੜਾ ਨਾ ਫਿਰ ਉਹ ਸਾਲ ਦਾ ਆਗਾਜ਼ ਹੁੰਦਾ ਹੈ। ਸਾਲ ਦਾ ਆਗਾਜ਼ ਦਾ ਮਤਲਬ ਹੈ ਵੀ ਜਿਹੜਾ ਤੁਹਾਡਾ ਪਾਰਲੀਮਾਨੀ ਸਾਲ ਹੈ, ਲੇਕਿਨ ਬਹਰਹਾਲ ਸਾਲ 'ਚ ਇੱਕ ਵਾਰੀ ਅਸਲ ਗੱਲ ਜਿਹੜੀ ਤੁਸੀਂ ਚੇਤੇ ਰੱਖਣੀ ਹੋ ਕਿ ਸਾਲ 'ਚ ਇੱਕ ਵਾਰੀ ਸਦਰ ਨੇ ਐਲਾਨ ਇਹ ਆਪਣਾ ਖਿਤਾਬ ਕਰਨਾ ਹੁੰਦਾ। ਹੁਣ ਸਦਰ ਜਿਹੜਾ ਹੈ ਨਾ ਉਹ ਜਿਹੋ ਜਿਹਾ ਵੀ ਹੋਵੇ, ਮਾੜਾ ਹੋਵੇ ਚੰਗਾ ਹੋਵੇ, ਮਿੱਟੀ ਦਾ ਹੋਵੇ ਮੋਮ ਦਾ ਹੋਵੇ, ਉਹ ਕਾਨੂੰਨ ਜਿਹੜਾ ਆਈਨ ਹੈ ਨਾ ਪਾਕਿਸਤਾਨ ਦਾ ਉਹਦੇ ਹਿਸਾਬ ਨਾਲ ਉਹ ਸੁਪਰੀਮ ਕਮਾਂਡਰ ਹੈ ਅਫਵਾਜ ਪਾਕਿਸਤਾਨ ਦਾ। ਹਾਂਜੀ, ਅਫਵਾਜ ਪਾਕਿਸਤਾਨ ਜਿਹੜੀਆਂ ਨਾ ਉਹਨਾਂ ਦਾ ਜਿਹੜਾ ਸੁਪਰੀਮ ਕਮਾਂਡਰ ਹੈ ਨਾ ਉਹ ਸਦਰੇ ਪਾਕਿਸਤਾਨ ਹੈ। ਹੁਣ ਇਸ ਵੇਲੇ ਡਾਇਰੈਕਟਲੀ ਜਿਹੜੇ ਜਨਰਲ ਆਸਿਮ ਮੁਨੀਰ ਸਾਹਿਬ ਨੇ, ਜਿਹੜੇ ਜਨਰਲ ਆਪਣੇ ਸਾਹਿਰ ਸਾਹਿਬ ਨੇ ਚੇਅਰਮੈਨ ਜੁਆਇੰਟ, ਇਸੇ ਤਰੀਕੇ ਨਾਲ ਨੇਵੀ ਦੇ ਜਿਹੜੇ ਚੀਫ ਨੇ, ਏਅਰਫੋਰਸ ਦੇ ਜਿਹੜੇ ਚੀਫ ਨੇ ਨਾ, ਸਾਰਿਆਂ ਦੇ ਜਿਹੜੇ ਬੌਸ ਨੇ ਨਾ, ਇਹਨਾਂ ਸਾਰਿਆਂ ਦਾ ਜਿਹੜਾ ਕਮਾਂਡਰ ਇਨ ਚੀਫ ਹੈ, ਜਿਹਨੇ ਕਹਿਣਾ ਹੁਸ਼ਿਆਰ ਤੇ ਕੰਮ ਹੁਸ਼ਿਆਰ ਹੋ ਜਾਣਾ, ਜਿਹਨੇ ਕਹਿਣਾ ਅਟੈਕ ਤੇ ਕੰਮ ਅਟੈਕ ਹੋ ਜਾਣਾ ਕਿਸੇ ਮੁਲਕ 'ਤੇ ਵੀ, ਉਹ ਵੈਸੇ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਕੀ ਅਟੈਕ ਹੋਣਾ ਜੀ ਕਰੇ ਉਹਨਾਂ 'ਤੇ ਵੀ ਵਾਪਸ ਅਟੈਕ ਹੋ ਜਾਏ। ਉਹਨਾਂ ਦੀ ਮਿਹਰਬਾਨੀ ਹੈ ਵੀ ਉਹਨਾਂ ਨੂੰ ਤੋਪਾਂ ਦੀ ਸਲਾਮੀ ਦਿੰਦੇ ਨੇ। ਕਿਸ ਦਿਨ ਤੋਪਾਂ ਦਾ ਰੁੱਖ ਜ਼ਰਦਾਰੀ ਸਾਹਿਬ ਵਾਲੀਆ ਕਿਸੇ ਵੀ ਸਦਰ ਵੱਲ ਕੀਤਾ ਜਾ ਸਕਦਾ, ਬਲਕਿ ਉਹਨੂੰ ਤੋਪ 'ਤੇ ਬਹਾ ਕੇ ਪਿੱਛੋਂ ਤੋਪ ਚਲਾ ਦਿੱਤੀ ਜਾ ਸਕਦੀ ਹੈ ਅਤੇ ਉਹ ਗੋਲੇ 'ਤੇ ਬਹਿ ਕੇ ਆਪਣੇ ਸ਼ਹਿਰ ਜਾ ਕੇ ਆਪਣੇ ਅਤੇ ਉੱਥੇ ਲੈਂਡ ਕਰੇ, ਇਹ ਕੰਮ ਹੋ ਸਕਦਾ। ਲੇਕਿਨ ਬਹਰਹਾਲ ਚਲੋ ਕਾਗਜ਼ਾਂ 'ਚ ਹੀ ਸਹੀ, ਲੇਕਿਨ ਜਿਹੜਾ ਹੁੰਦਾ ਨਾ ਕਮਾਂਡਰ ਇਨ ਚੀਫ ਫੌਜ ਦਾ ਉਹ ਸਦਰੇ ਪਾਕਿਸਤਾਨ ਹੁੰਦਾ ਅਤੇ ਉਹ ਜ਼ਾਹਿਰ ਹੈ ਚੁਣਨ ਦਾ ਵੀ ਹੱਕ ਐਵੇਂ ਅਸੀਂ ਸਮਝਦੇ ਵੀ ਸਦਰ ਵੈਸੇ ਤਾਂ ਸਦਰ ਨੂੰ ਚੁਣਦੀਆਂ ਨੇ ਜਿਹੜੀਆਂ ਸੂਬਾਈ ਅਸੈਂਬਲੀਆਂ, ਉਹ ਵੋਟ ਪਾਉਂਦੀਆਂ ਨੇ ਅਤੇ ਸਾਰੀਆਂ ਸੂਬਾਈ ਅਸੈਂਬਲੀਆਂ ਇਕੱਠੀਆਂ ਹੋ ਕੇ ਸੈਨੇਟ ਅਤੇ ਕੌਮੀ ਅਸੈਂਬਲੀ ਸਾਰੇ ਰਲ ਕੇ ਸਦਰੇ ਪਾਕਿਸਤਾਨ ਨੂੰ ਵੋਟ ਦੇ ਕੇ ਸਦਰ ਬਣਾਉਂਦੇ ਨੇ। ਲੇਕਿਨ ਸਦਰ ਹੁਣ ਫਿਰ ਇਹ ਸਾਰੇ ਸੋਚਦੇ ਤੇ ਹੀ ਨੇ ਵੀ ਅਸੈਂਬਲੀਆਂ ਨੂੰ ਬਣਾਉਣਾ ਚਾਹੀਦਾ, ਪਰ ਲਿਆਉਣ ਵਾਲੇ ਆਉਂਦੇ ਨੇ ਸਾਡਾ ਕਮਾਂਡਰ ਇਨ ਚੀਫ ਹੈ, ਅਸੀਂ ਆਪਣੀ ਪਸੰਦ ਦਾ ਬੰਦਾ ਲਾਉਣਾ। ਉਹਨਾਂ ਨੂੰ ਆਰਿਫ ਅਲੀ ਵੀ ਪਸੰਦ ਨਹੀਂ ਸੀ, ਉਹਨਾਂ ਕਿਹਾ ਜ਼ਰਦਾਰੀ ਸਾਹਿਬ ਬਿਹਤਰ ਕਮਾਂਡਰ ਇਨ ਚੀਫ ਨੇ, ਉਹਨਾਂ ਨੂੰ ਅਸੀਂ ਲਾਉਣਾ। ਚਲੋ ਚੰਗੀ ਗੱਲ ਹੈ, ਉਹਨਾਂ ਲਾ ਲਿਆ। ਹੁਣ ਗੱਲ ਇਹ ਹੈ ਕਿ ਜਿਹੜੇ ਕਮਾਂਡਰ ਇਨ ਚੀਫ ਸਾਹਿਬ ਆ ਗਏ ਨੇ ਉਹਨਾਂ ਨੇ ਅੱਜ ਕੀਤੀ ਤਕਰੀਰ ਅਤੇ ਜਿਨ੍ਹਾਂ ਦੇ ਉਹ ਕਮਾਂਡਰ ਇਨ ਚੀਫ ਨੇ ਉਹ ਅੱਗੇ ਬੈਠੇ ਹੀ ਨਹੀਂ। ਹੁਣ ਇੱਥੇ ਸਭ ਤੋਂ ਮਜ਼ੇਦਾਰ ਜਿਹੜਾ ਤਜਜ਼ੀਆ ਦਿੱਤਾ ਨਾ ਉਹ ਨੁਸਰਤ ਜਾਵੇਦ ਸਾਹਿਬ ਨੇ ਦਿੱਤਾ। ਬੰਦੇ ਉਹ ਚੰਗੇ ਨੇ, ਬੰਦੇ ਮਾੜੇ ਨਹੀਂ। ਉਮੀਦ ਕਰਦਾ ਵੀ ਗੁੱਸਾ ਵੀ ਨਹੀਂ ਕਰਨਗੇ, ਜਿਵੇਂ ਉਹ ਤਜਜ਼ੀਆ ਕਰਦੇ ਨੇ ਖੁੱਲ੍ਹ ਕੇ ਸਾਨੂੰ ਵੀ ਕਰਨ ਦਾ ਹੱਕ ਹੈ। ਉਹ ਨੇ ਅੰਦਰੋਂ ਪਿਪਲੀਏ ਬੜੇ ਸਖਤ ਕਿਸਮ ਦੇ, ਰੂਹ ਅਫਜ਼ਾ ਵੀ ਤੁੰਨ ਕੇ ਪੀਂਦੇ ਨੇ, ਖਾਂਸੀ ਦਾ ਸ਼ਰਬਤ ਇੰਨਾ ਕੁ ਪੀਂਦੇ ਨੇ ਵੀ ਖੰਘ ਉਹਨਾਂ ਨੂੰ ਖੰਘ ਹਟਣ ਦੀ ਬਜਾਏ ਖੰਘ ਆਉਣੀ ਸ਼ੁਰੂ ਹੋ ਜਾਂਦੀ ਹੈ।
ਪਹਿਲੇ ਤੋੜਦੀ ਪੀਂਦੇ ਨੇ ਖਾਂਸੀ ਦਾ ਸੀਰਪ, ਹੋਰ ਨਾ ਸਮਝ ਲੈਣਾ ਕੋਈ ਗੱਲ। ਤੇ ਖਾਂਸੀ ਦਾ ਸੀਰਪ ਜਿਹੜਾ ਨਾ ਉਹ ਪਹਿਲੇ ਤੋੜ ਦੀ ਤੱਤੀ ਕੱਢੀ ਹੋਈ ਜਿਹੜੀ ਖਾਂਸੀ ਦਾ ਸੀਰਪ ਹੁੰਦਾ ਨਾ ਉਹ ਪੀਂਦੇ ਨੇ, ਉਹ ਦਬਾ ਕੇ ਪੀਂਦੇ ਨੇ। ਮੇਰਾ ਖਿਆਲ 4 ਵਜੇ ਹੀ ਪੀ ਲੈਂਦੇ ਨੇ। ਤੇ ਪ੍ਰੋਗਰਾਮ ਜਿਹੜੇ ਐਡਾ ਬੁੱਕਦੇ ਨੇ ਨਾ ਅਸਲ ਦੇ ਵਿੱਚ, ਉਹ ਅਸਲ ਦੇ ਵਿੱਚ ਬੁੱਕਣਾ ਮਤਲਬ ਹੁੰਦਾ ਹੈ, ਇਹਨੂੰ ਗਲਤ ਲਫ਼ਜ਼ ਨਾ ਸਮਝਣਾ ਨਾ, ਉਹ ਜਿਹੜੇ ਬੁਲਬੁਲੇ ਮਾਰੀ ਦੇ ਹੁੰਦੇ ਨੇ ਖਾਂਸੀ ਦਾ ਸੀਰਪ ਪੀਣ ਤੋਂ ਬਾਅਦ। ਉਹ ਜਿਹੜਾ ਭਾ ਸਾਡਾ ਨੁਸਰਤ ਜਵੇਦ ਹੈ ਨਾ, ਹੈ ਤੇ ਸਾਡੇ ਤੋਂ ਵੱਡਾ ਹੈ, ਸਾਡੇ ਲਈ ਅਦਬ ਦੇ ਥਾਂ 'ਤੇ ਹੈ, ਉਹ ਇਸ ਲਈ ਬੁੱਕਦੇ ਨੇ ਵੀ ਉਸ ਵੇਲੇ ਖਾਂਸੀ ਦਾ ਸ਼ਰਬਤ ਜਿਹੜਾ ਉਹ ਕੰਨਾਂ ਤੋਂ ਵੀ ਤਾਂ ਹੋਇਆ ਹੁੰਦਾ। ਉਹਨਾਂ ਜਿਹੜੀ ਬਰੀਕ ਕਾਰਵਾਈ ਪਾਈ ਹੈ ਨਾ, ਉਹਨਾਂ ਕਿਹਾ ਜੀ ਮੇਰੇ ਨਾਲ ਸ਼ਰਤ ਲਾ ਲਓ, ਸੁਬਹ ਇੱਕ ਹੀ ਗੱਲ ਦੇ ਉੱਤੇ ਤਜਜ਼ੀਆ ਹੋਣਾ ਹੈ, ਔਰ ਉਹ ਤਜਜ਼ੀਆ ਹੋਣਾ ਹੈ ਕਿ ਆਰਮੀ ਦੇ ਜਿਹੜੇ ਅਫਸਰ ਨੇ, ਏਅਰ ਚੀਫ ਤੇ ਨੇਵੀ ਦਾ ਚੀਫ ਤੇ ਪਾਕਿਸਤਾਨੀ ਫੌਜ ਦਾ ਚੀਫ ਆਸਮ ਮਨੀਰ ਸਾਹਿਬ ਤੇ ਸਾਹਿਰ ਸ਼ਮਸ਼ਾਦ ਸਾਹਿਬ ਜੁਆਇੰਟ ਚੇਅਰਮੈਨ, ਇਹ ਕਿਉਂ ਨਹੀਂ ਆਏ? ਇਹਦੇ 'ਚ ਸ਼ਰਤ ਲਾਉਣ ਵਾਲੀ ਕਿਹੜੀ ਗੱਲ ਹੈ? ਇਹ ਤਾਂ ਤੁਸੀਂ ਇਹੀ ਗੱਲ ਕਹਿੰਦੇ ਹੋ ਵੀ ਕਿਸੇ ਦੇ ਘਰ ਮੁੰਡਾ ਜੰਮ ਪਿਆ, ਤੁਸੀਂ ਆ ਹੁਣ ਮੈਂ ਸ਼ਰਤ ਲਾਉਣਾ ਇਹਨਾਂ ਨੇ ਨਾਂ ਰੱਖਣਾ ਇਹਦਾ। ਵਾਹ ਵੀ ਵਾਹ, ਬੱਲੇ ਬਈ ਬੱਲੇ ਬੱਲੇ ਬੱਲੇ। ਕਿਸੇ ਬੰਦੇ ਨੂੰ 5 ਬੋਤਲਾਂ ਪਾਣੀ ਦੀਆਂ ਪਿਲਾ ਦਿਓ ਤੇ ਨੁਸਰਤ ਜਵੇਦ ਸਾਹਿਬ ਨੇ ਕਹਿਣਾ ਮੇਰੇ ਨਾਲ ਸ਼ਰਤ ਲਾ ਲਓ, ਹੁਣ ਇਹ ਜਿਹੜਾ ਬਾਥਰੂਮ ਦੇ ਵਿੱਚ ਨਾ ਪਿਸ਼ਾਬ ਕਰਨ ਜਾਏਗਾ। ਬੱਲੇ 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 ਨੁਸਰਤ ਜਵੇਦ ਸਾਹਿਬ, ਕਿਆ ਫਿਲਾਸਫੀ ਦਿੱਤੀ ਹੈ ਤੁਸੀਂ। ਇੰਝ ਹੀ ਕਿਸੇ ਦੇ ਘਰ ਕੋਈ ਬੰਦਾ ਮਰ ਜਾਏ, ਤੁਸੀਂ ਕੋਈ ਲਓ ਮੇਰੇ ਨਾਲ ਹੁਣ ਸ਼ਰਤ ਲਾ ਲਓ, ਇਹਨਾਂ ਜਨਾਜ਼ਾ ਪੜਾਉਣਾ ਇਸ ਬੰਦੇ ਦਾ। ਵਾਹ 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 ਵਾਹ, ਕਿਆ ਬਾਤ ਹੈ। ਇਹ ਜਨਾਬ ਤੁਹਾਨੂੰ ਸਾਰੀ ਉਮਰ ਗੁਜ਼ਰ ਗਈ ਇਸ ਕਸ਼ਟ ਦੇ ਵਿੱਚ, ਤੁਹਾਨੂੰ ਪਤਾ ਇਹੀ ਤਾਂ ਖਬਰ ਸੀ ਅਸਲ। ਜੇ ਇਹਦੇ 'ਤੇ ਵੀ ਲੋਕਾਂ ਨੇ ਤਜਜ਼ੀਆ ਨਹੀਂ ਕਰਨਾ ਤੇ ਹੋਰ ਲੋਕਾਂ ਨੇ ਫਿਰ ਉੱਥੇ ਜਿਹੜੇ ਆਲੂ ਛੋਲੇ ਵੇਚਣੇ ਨੇ। ਤਜਜ਼ੀਆ ਤਾਂ ਤੁਹਾਨੂੰ ਹੀ ਇਹਦੇ 'ਤੇ ਕਰਨਾ ਚਾਹੀਦਾ ਸੀ, ਲੇਕਿਨ ਤੁਹਾਡੀ ਜਿਹੜੀ ਯਾਰੀ ਹੈ ਜ਼ਰਦਾਰੀ ਸਾਹਿਬ ਨਾਲ, ਜਿੰਨਾ ਤੁਹਾਨੂੰ ਸਵਾਦ ਖਾਂਸੀ ਦਾ ਸ਼ਰਬਤ ਪੀਣ ਨਾਲ ਆਉਂਦਾ ਨਾ, ਉਹਨਾਂ ਜ਼ਰਦਾਰੀ ਸਾਹਿਬ ਨਾਲ ਘੁੱਟ ਕੇ ਜੱਫੀ ਪਾਉਣ ਦਾ ਵੀ ਤੁਹਾਨੂੰ ਆਉਂਦਾ। ਤੁਹਾਡੇ ਅੰਦਰ ਦਾ ਕਰੂਰਾ ਰਲਦਾ ਨਾ ਅਸਲ ਦੇ ਵਿੱਚ। ਬਹਰਹਾਲ ਮੈਂ ਜਿਸ ਤਰ੍ਹਾਂ ਕਿਹਾ ਵੀ ਅਸੀਂ ਉਹਨਾਂ ਦਾ ਇਹਤਰਾਮ ਕਰਦੇ ਹਾਂ, ਲੇਕਿਨ ਉਹਨਾਂ ਦਾ ਜਿਹੜਾ ਤਜਜ਼ੀਆ ਸੀ ਨਾ, ਉਹ ਅਸਲ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਲੋਕਾਂ ਨੂੰ ਇਹ ਜਿਹੀ ਉਹ ਬਰੀਕ ਗੱਲ ਜਿਹੜੀ ਕਰਨੀ ਹੁੰਦੀ ਹੈ, ਸਮਝਦੇ ਹੋ ਨਾ। ਇਹ ਜ਼ਰਾ ਇੱਕ ਕੋਈ 15 ਸਕਿੰਟ ਦਾ ਉਹਨਾਂ ਦਾ ਤਜਜ਼ੀਆ ਪਹਿਲਾਂ ਸੁਣ ਲਓ तो फिर देखो। इस कदर हंगामा रही पाकिस्तान तहरीक इंसाफ ने कि मुझे लगता है कि तारीख खत्म कर दी पीटीआई। नहीं जी, बिल्कुल तारीख नहीं रकम हुई, बल्कि ये 2 नंबर का एहतजाज था। अगर मैं इसको माजी की हिस्ट्री के हवाले से देखूं तो इससे बड़ा एहतजाज देखा सर, इन आंखों ने बहुत कुछ देख रखा है। सबसे पहले आज की जो अहम तरीन बात है, जैसे कल हम बात करते थे ना कि ट्विटर और सोशल मीडिया इन पे गॉसिप क्यों चलती है। इस वक्त तुम खोलो, जिन्होंने भी पाकिस्तान में कीड़े निकालने हैं, गंद डालना है और एक डूम एंड ग्लूम की स्टोरी देनी है, वो आज के मुश्तरका इजलास के बारे में सिर्फ एक बात का ढोल पीटेंगे। वो ये है कि जी 4 कुर्सियां खाली रही थ्रू आउट सुप्रीम कमांडर के खिताब के दौरान, और वो 4 कुर्सियां थी जिन पे आना था चेयरमैन ज्वाइंट चीफ ऑफ स्टाफ कमेटी ने और चीफ ऑफ आर्मी स्टाफ आपके। मैं आपको शर्त ही अपने तजुर्बे की बुनियाद पर कह रहा हूं कि सबसे ज्यादा जोर इस पे दिया जाएगा। ਸੁਣਿਆ ਜੇ। ਹੁਣ ਵੇਖੋ ਇਹਦੇ ਵਿੱਚ ਪੂਰੀ ਗੇਮ ਇਹ ਹੀ ਪਾ ਰਹੇ ਨੇ ਕਿ ਮੈਂ ਇਹ ਜਿਹੜਾ ਨਾ ਇਹ ਤੇ ਗੱਲ ਹੈ ਹੀ ਕੋਈ ਨਹੀਂ ਸੀ, ਪਰ ਲੋਕਾਂ ਨੇ ਇਹ ਤਜਜ਼ੀਆ ਕਰਨਾ। ਹੋਰ ਮੈਨੂੰ ਦੱਸੋ ਵੀ ਜ਼ਰਦਾਰੀ ਸਾਹਿਬ ਨੇ ਆਪਣੇ ਖਿਤਾਬ 'ਚ ਕਿਹੜੇ ਨਿਊਕਲੀਅਰ ਦੇ ਕੋਡ ਦਿੱਤੇ ਨੇ, ਜਾਂ ਪਾਕਿਸਤਾਨ ਨੂੰ ਤਰੱਕੀ ਦਾ ਕੋਈ ਤਰੀਕਾ ਦੱਸਿਆ, ਜਾਂ ਜ਼ਿਮੀਂਦਾਰ ਦੀ ਖਾਦ ਸਸਤੀ ਕਰਨ ਦੀ ਕੋਈ ਗੱਲ ਕੀਤੀ ਹੈ, ਜਾਂ ਬੀਜ ਸਸਤਾ ਕਰਨ ਦੀ, ਜਾਂ ਉਹਨਾਂ ਕਿਹਾ ਵੀ ਮੈਂ ਨਵਾਂ ਫਾਰਮੂਲਾ ਦਿੱਤਾ ਪੀਟਰ ਇੰਜਣ ਦੇ ਵਿੱਚ, ਹੁਣ ਜਿਹੜਾ ਕੋਈ ਤੇਲ ਛੇਲ ਨਹੀਂ ਪਏਗਾ, ਉਹ ਆਪੇ ਹੀ ਚੱਲੇਗਾ। ਹੋਰ ਜ਼ਰਦਾਰੀ ਸਾਹਿਬ ਦੇ ਖਿਤਾਬ ਦੇ ਵਿੱਚ ਕਿਹੜੀ ਕੰਮ ਦੀ ਗੱਲ ਸੀ? ਕੂਆ ਬੋਲਿਆ ਤੇ ਉਹਨਾਂ ਕੋਲ ਜਾਂਦਾ ਨਹੀਂ, ਤੁਰਦੇ ਵੀ ਉਹ ਮੇਰਾ ਮਤਲਬ ਪੂਰਾ ਹੀ ਨੇ ਵਿਚਾਰੇ, ਅੱਜ ਕੱਲ੍ਹ ਬਿਮਾਰ ਰਹਿੰਦੇ ਨੇ। ਮੈਂ ਕੋਈ ਮਜ਼ਾਕ ਨਹੀਂ ਉਡਾ ਰਿਹਾ, ਮੈਂ ਵੈਸੇ ਕਹਿੰਦਾ ਵੀ ਆਵਾਜ਼ ਵੀ ਨਹੀਂ ਸੀ ਨਿਕਲਣ ਡਈ ਉਹਨਾਂ ਦੀ। ਤੇ ਉਹਦੇ 'ਚ ਉਹਨਾਂ ਦੇ ਖਿਤਾਬ 'ਚ ਹੋਰ ਕਿਹੜੀ ਗੱਲ ਸੀ? ਖਬਰ ਹੀ ਉਹਦੇ ਵਿੱਚ ਇੱਕ ਹੈ, 2 ਖਬਰਾਂ ਨੇ। ਇੱਕ PTI ਵਾਲਿਆਂ ਨੇ ਇhtਜਾਜ ਕੀਤਾ ਅੱਗੇ ਬਹੁਤ ਜ਼ਿਆਦਾ, ਉਹ ਅਪੋਜੀਸ਼ਨ ਕਰਦੀ ਹੈ, ਪਹਿਲਾਂ ਵੀ ਕਰਦੀ ਹੈ, ਅੱਜ ਵੀ ਕੀਤਾ ਹੈ। ਤੇ ਦੂਜੀ ਉਹਦੇ 'ਚ ਅਸਲ ਖਬਰ ਹੈ ਕਿ ਜਿਨ੍ਹਾਂ ਨੇ ਆਪਣਾ ਕਮਾਂਡਰ ਇਨ ਚੀਫ ਇਹਨਾਂ ਨੂੰ ਲਾਇਆ ਹੈ ਉਹ ਨਹੀਂ ਆਏ। ਹੁਣ ਇਹਦੇ 'ਚ ਉਹਨਾਂ ਨੇ ਆਖਿਆ ਜੀ ਕਿ ਜਿਹੜਾ ਨੁਸਰਤ ਜਵੇਦ ਸਾਹਿਬ ਨੇ ਤਜਜ਼ੀਆ ਦਿੱਤਾ ਨਾ, ਉਹ ਕਿਹਾ ਜੀ ਉਹਨਾਂ ਆਉਣਾ ਸੀ। ਮੈਂ ਤੁਹਾਨੂੰ ਦੱਸਿਆ ਨਾ ਵੀ ਖਾਂਸੀ ਦਾ ਸ਼ਰਬਤ ਕਈ ਵਾਰੀ ਚੜ੍ਹ ਜਾਂਦਾ, ਉਹਨਾਂ ਨੂੰ ਆਪ ਵੀ ਨਹੀਂ ਸਮਝ ਆਉਂਦੀ, ਫਿਰ ਕਚੀਚੀਆਂ ਲੈਂਦੇ ਨੇ, ਫਿਰ ਭਰਿੰਡ ਵਾਂਗੂ ਲੜਦੇ ਨੇ ਪ੍ਰੋਗਰਾਮ 'ਚ ਬੈਠੇ ਹੋਏ। ਉਹਨਾਂ ਕਿਹਾ ਜੀ ਉਹਨਾਂ ਆਉਣਾ ਸੀ, ਉਹਨਾਂ ਨੂੰ ਰਾਤੀ ਕਿਸੇ ਨੇ ਦੱਸਿਆ ਕਿ ਤੁਸੀਂ ਨਾ ਆਇਓ। ਉਹਨਾਂ ਨੂੰ ਰਾਤੀ ਕਿਸੇ ਨੇ ਦੱਸਿਆ ਵੀ ਤੁਸੀਂ ਨਾ ਆਇਓ, ਜੇ ਤੁਸੀਂ ਆਏ ਤੇ PTI ਵਾਲਿਆਂ ਨੇ ਨਾ ਜਿੱਥੇ ਫੌਜ ਵਾਲਿਆਂ ਦੀਆਂ ਕੁਰਸੀਆਂ ਲੱਗੀਆਂ ਹੋਣੀਆਂ ਉੱਧਰ ਨੂੰ ਮੂੰਹ ਕਰਕੇ ਨਾਅਰੇ ਲੈਣੇ ਨੇ। ਵਾਹ ਬਈ ਵਾਹ 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 ਬਈ, ਚਾਚਾ ਸ਼ੇਰ ਬੱਗਿਆ, ਤੂੰ ਤੇ ਕਮਾਲ ਦਾ ਹੀ ਤਜਜ਼ੀਆ ਦੇ ਗਿਆ ਆਪਣਾ ਚਾਚਾ ਜੀ। ਮੈਨੂੰ ਇਹ ਦੱਸੋ ਵੀ ਇਹ ਜੇ PTI ਵਾਲਿਆਂ ਨੇ ਕਰਨਾ ਵੀ ਸੀ, ਇਹ ਸਾਡੇ ਫੌਜੀ ਅਫਸਰ ਨੇ, ਕੋਈ ਰਜ਼ੀਆ ਫਸ ਗਈ ਗੁੰਡਿਆਂ 'ਚ, ਇਹ ਉਹ ਗੱਲ ਹੈ ਕਿ ਉਹਨਾਂ ਨੂੰ ਇਸ ਗੱਲ ਨਾਲ ਕੀ ਬਈ, ਜੇ ਨਾਅਰੇ ਲਾਉਣੇ ਸੀ ਤੇ ਲਾਉਂਦੇ ਰਹਿਣ ਦੇਣਾ ਸੀ। ਜਿਹੜੇ ਅਸੈਂਬਲੀ ਉਹਦੇ 'ਚ ਨਾਅਰੇ ਲੱਗਣੇ ਹੁੰਦੇ ਨੇ ਏਡੇ, ਤੇ ਉਹ ਮੇਰਾ ਮਤਲਬ ਘਬਰਾਉਣ ਵਾਲੇ ਬੰਦੇ ਨਹੀਂ ਮੇਰਾ ਖਿਆਲ, ਨਾ ਉਹਨਾਂ ਨੂੰ ਘਬਰਾਉਣਾ ਚਾਹੀਦਾ ਹੈ। ਇਹ ਨਾਅਰੇ ਸਿਆਸੀ ਲੱਗਣੇ ਨੇ, ਉਹ ਹੁਣ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਨੇ। ਹੁਣ ਜਿਹੜੇ ਆਰਮੀ ਚੀਫ ਸਾਹਿਬ ਨੇ ਜਾਂ ਦੂਸਰੇ ਸਾਰੇ ਬੰਦੇ ਨੇ, ਉਹ ਸਿਆਸਤ ਦੇ ਵਿੱਚ ਪੂਰਾ ਉਹਨਾਂ ਨੇ ਅਮਲ ਦਖਲ ਲਿਆ। ਅਤੇ ਸਿਆਸਤ 'ਚ ਤਾਂ ਜ਼ਿੰਦਾਬਾਦ ਮੁਰਦਾਬਾਦ ਹੁੰਦਾ ਹੀ ਹੈ। ਸਿਆਸਤ ਦੇ ਵਿੱਚ ਤਾਂ ਇੱਕ ਦੂਜੇ ਦੇ ਖਿਲਾਫ ਨਾਅਰੇ ਲੱਗਦੇ ਹੀ ਨੇ। ਜਾਂ ਤਾਂ ਉਹ ਸਿਆਸਤ 'ਚ ਪੂਰੀ ਤਰ੍ਹਾਂ ਆਉਣ ਨਾ, ਫਿਰ ਤਾਂ ਠੀਕ ਹੈ। ਜਦੋਂ ਕਰ ਰਹੇ ਨੇ ਸਿਆਸਤ, ਹਰ ਤਰ੍ਹਾਂ ਦੀ ਸਿਆਸਤ ਕਰ ਰਹੇ ਨੇ, ਤਾਂ ਫਿਰ ਨਾਅਰੇ ਤਾਂ ਲੱਗਣੇ ਨੇ। ਅਤੇ ਜਦੋਂ ਐਡਾ ਕੰਮ ਪਾਇਆ ਫਾਰਮ 45 ਤੇ 47 ਵਾਲਾ, ਤਾਂ ਫਿਰ ਨਾਅਰਿਆਂ ਕੋ ਡਰ ਕਾਹਦਾ?
ਤੇ ਜੇ ਤੁਸੀਂ ਆਂਦੇ ਹੋ ਕਿ ਨਹੀਂ, ਵੇਖੋ ਜੀ ਉਹਨਾਂ ਦੇ ਜਿਹੜੇ ਦਫ਼ਤਰ ਨੇ ਉਹਨਾਂ ਦਾ ਬੜਾ ਇਹਤਰਾਮ ਹੈ, ਉਹ ਆਈਨੀ ਦਫ਼ਤਰ ਨੇ, ਉਹ ਸਾਰਿਆਂ ਦੇ ਸਾਂਝੇ ਨੇ, ਉਹਨਾਂ ਦੇ ਖਿਲਾਫ ਕਿਸੇ ਨੂੰ ਨਾਅਰੇ ਨਹੀਂ ਲਾਉਣੇ ਚਾਹੀਦੇ। ਜਿਹੜਾ ਵੀ ਬੰਦਾ ਨਾਅਰੇ ਲਾਏਗਾ ਉਹ ਮੁਲਕ ਨੂੰ ਕਮਜ਼ੋਰ ਕਰੇਗਾ। ਆਪਣੀ ਫੌਜ ਦੇ ਸਰਬਰਾਹਾਂ ਦੇ ਖਿਲਾਫ ਨਾਅਰੇ ਲਾਉਣਾ, ਇਹ ਗੱਲਾਂ ਤੇ ਠੀਕ ਹੈ, ਕਿਤਾਬਾਂ 'ਚ ਅਸੀਂ ਵੀ ਇਹੀ ਪੜ੍ਹੀਆਂ ਤੇ ਸਾਰੀ ਉਮਰ ਆਂਦੇ ਵੀ ਅਸੀਂ ਇਹੀ ਰਹੇ ਹਾਂ, ਗੱਲ ਵੀ ਤੁਹਾਡੀ ਠੀਕ ਹੈ। ਪਰ ਇਹ ਸਾਡੇ ਫਿਰ ਉਹਨਾਂ ਅਫਸਰਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਉਹ ਸਾਰਿਆਂ ਦੇ ਸਾਂਝੇ ਨੇ, ਤੇ ਉਹਨਾਂ ਨੂੰ ਇਹ 45 ਤੇ 47 ਤੇ ਸਾਰੇ ਕੰਮ ਨਹੀਂ ਕਰਨੇ ਚਾਹੀਦੇ। ਤੇ ਜੇ ਉਹਨਾਂ ਕੀਤੇ ਨੇ ਚਾਅ ਨਾਲ, ਤੇ ਫਿਰ ਉਹਨਾਂ ਨੂੰ ਹੁਣ ਉਹ ਕਿਸੇ ਨੇ ਉਹ ਇੱਕ ਮਰਾਸੀ ਸੀ ਨਾ, ਤੇ ਉਹਦੇ ਕੋਲ ਮੁੰਦਰੀ ਸੀ, ਛਾਪ, ਅੰਗੂਠੀ, ਰਿੰਗ, ਉਹ ਕਿਸੇ ਨੇ ਉਹਨੂੰ ਸੋਨੇ ਦੀ ਛਾਪ ਦਿੱਤੀ ਸੀ, ਤੇ ਪੂਰੇ ਪਿੰਡ 'ਚ ਰੌਲਾ ਪੈ ਗਿਆ ਮਰਾਸੀ ਦੇ ਹੱਥੇ ਛਾਪ ਵੇਖ ਕੇ, ਤੇ ਚੋਰ ਮਗਰ ਪੈ ਗਏ। ਉਹ ਜਿਸ ਵੇਲੇ ਚੋਰ ਮਗਰ ਪੈ ਗਏ ਤੇ ਉਹ ਜਨਾਬ ਵਾਲਾ ਉਹਨਾਂ ਨੂੰ ਹੁਣ ਇਹ ਸੀ ਵੀ ਕਿਸ ਤਰੀਕੇ ਨਾਲ ਚੋਰੀ ਕਰੀਏ। ਇੱਕ ਦਿਨ ਚੋਰ ਆ ਕੇ ਕੰਧ ਦੇ ਨਾਲ ਬਹਿ ਗਏ ਕਿ ਜਿਸ ਵੇਲੇ ਮਰਾਸੀ ਸੌਵੇਗਾ ਤਾਂ ਕਿਸੇ ਤਰੀਕੇ ਨਾਲ ਖਿੱਚ ਖੁੱਚ ਲਾਵਾਂਗੇ, ਜਾ ਕੇ ਡਕੈਤੀ ਕਰਾਂਗੇ ਜਾਂ ਚੋਰੀ ਕਰਾਂਗੇ। ਮਰਾਸੀ ਨੂੰ ਬਿੜਕ ਲੱਗ ਗਈ ਵੀ ਬਈ ਇਹ ਜਿਹੜੀ ਨਾ ਇਹਨਾਂ ਨੇ ਇਹ ਛਾਪ ਅੱਜ ਮੇਰੀ ਜਿਹੜੀ ਹੈ ਨਾ ਉਹ ਲੈ ਜਾਣੀ। ਉਹਨੇ ਕਿਤੇ ਗੱਲਬਾਤ ਸੁਣ ਲਈ ਖੁਸਰ ਫੁਸਰ ਉਹਨਾਂ ਦੀ। ਮਰਾਸੀ ਨੇ ਆਪਣੀ ਘਰ ਵਾਲੀ ਨੂੰ ਕਿਹਾ, ਸੌਣ ਲੱਗਿਆ ਮੰਜੀ ਤੇ, ਵੀ ਉਸ ਤਰ੍ਹਾਂ ਹੀ ਉਹਨੇ ਹੱਥ ਇੰਝ ਲਾ ਕੇ ਨਾ ਛਾਪ ਤੇ ਘਰ ਵਾਲੀ ਨੂੰ ਕਿਹਾ ਵੀ ਕਰਮਾਂ ਵਾਲੀਏ, ਦਰਵਾਜ਼ੇ ਦੇ ਪਿੱਛੇ ਜਿਹੜਾ ਕੁੱਜਾ ਪਿਆ ਨਾ ਉਹਦੇ 'ਚ ਛਾਪ ਰੱਖਿਆ। ਅੱਜ ਕੱਲ੍ਹ ਹਾਲਾਤ ਬੜੇ ਖਰਾਬ ਨੇ ਮੁਲਕ ਦੇ, ਪਿੰਡ ਦੇ ਵੀ, ਤੇ ਕੋਈ ਛਾਪ ਨਾ ਚੁੱਕ ਕੇ ਲੈ ਜਾਏ ਇੱਥੋਂ, ਜਾਂ ਖੋਹ ਕੇ ਨਾ ਲੈ ਜਾਏ, ਰਾਤ ਨੂੰ ਸੁੱਤੇ ਪਿਆ ਮੇਰੀ ਲਾਹ ਕੇ ਨਾ ਲੈ ਜਾਏ। ਉਹ ਘਰ ਵਾਲੀ ਜਾਂਦੀ ਅੰਦਰ ਕੁੱਜੇ 'ਚ ਰੱਖ ਆਉਂਦੀ ਏ। ਚੋਰ ਆਉਂਦੇ, ਲੈ ਵੀ ਮੌਜ ਲੱਗ ਗਈ। ਥੋੜ੍ਹੀ ਦੇਰ ਬਾਅਦ ਮਰਾਸੀ ਉਂਝ ਹੀ ਖਰਾਟੇ ਖਰੂਟੇ ਮਾਰਨ ਲੱਗ ਪੈਂਦਾ। ਚੋਰ ਆਉਂਦੇ ਨੇ, ਟੱਪ ਕੇ ਕੰਨ ਤੇ ਅੰਦਰ ਜਾਂਦੇ ਨੇ ਤੇ ਦਰਵਾਜ਼ੇ ਦੇ ਪਿੱਛੇ ਕੁੱਜੇ 'ਚ ਹੱਥ ਪਾਉਂਦੇ ਨੇ। ਕੁੱਜੇ 'ਚ ਲੱਗੀਆਂ ਹੁੰਦੀਆਂ ਨੇ ਭੂੰਡੀਆਂ, ਜਿਹਨਾਂ ਨੂੰ ਉਰਦੂ 'ਚ ਬਿੜਾਂ ਆਖਦੇ ਨੇ। ਉਹ ਪੀਲੇ ਰੰਗ ਦੀਆਂ ਜਿਹੜੀਆਂ ਕੱਟਦੀਆਂ ਨੇ, ਜਿਹੜੀਆਂ ਡੰਗ ਮਾਰਦੀਆਂ ਨੇ, ਉਹ ਰਾਤ ਨੂੰ ਸੁੱਤੀਆਂ ਹੁੰਦੀਆਂ ਨੇ। ਉਹ ਜਨਾਬ ਭਰਿੰਡ ਵੀ ਕਹਿੰਦੇ ਨੇ ਉਹਨੂੰ ਪੰਜਾਬੀ 'ਚ। ਉਹ ਜਿਸ ਵੇਲੇ ਜਨਾਬ ਸੁੱਤੀਆਂ ਹੁੰਦੀਆਂ ਨੇ ਤਾਂ ਹੱਥ ਪਾਉਂਦੇ ਨੇ, ਤੇ ਉਹ ਜਿਹੜੀਆਂ ਭਰਿੰਡਾਂ ਹੁੰਦੀਆਂ ਨੇ ਅੱਗੋਂ ਹੱਥ ਨੂੰ ਜੋੜਦੀਆਂ ਨੇ, ਤੇ ਉਹ ਸੁੱਤੀਆਂ ਭਰਿੰਡਾਂ ਨੂੰ ਠਾਲ ਦੇਣਾ। ਤੇ ਉਹਨਾਂ ਤੇ ਫਿਰ ਅੱਗੋਂ ਜਨਾਬ ਡੰਗ ਮਾਰ ਰਹੇ। ਉਹਨਾਂ 5-7 ਭਰਿੰਡਾਂ ਨੇ ਇਕੱਠੇ ਜਿਸ ਵੇਲੇ ਹੱਥ ਮਾਰੇ ਨੇ, ਡੰਗ ਮਾਰੇ ਨਾ, ਤੇ ਉਹ ਦਰਦ ਆਈ। ਤੇ ਉਹ ਛਾਪ ਤੇ ਉੱਥੇ ਹੈ ਕੋਈ ਨਹੀਂ ਸੀ। ਉਹ ਮਰਾਸੀ ਨੇ ਛਾਪ ਆਪਣੇ ਕੋਲ ਹੀ ਰੱਖੀ ਸੀ। ਉਹਨੇ ਬੇਗਮ ਦੇ ਨਾਲ ਰਲ ਕੇ ਡਰਾਮਾ ਕੀਤਾ ਸੀ ਵੀ ਜਾ ਅੰਦਰ ਰੱਖਿਆ, ਤੇ ਉਹ ਕੋ ਵੱਟਾ ਛੱਟਾ ਹੀ ਰੱਖ ਆਈ ਸੀ ਬੇਗਮ। ਤੇ ਉਹ ਮੇਰਾ ਮਤਲਬ ਛਾਪ ਤੇ ਨਿਕਲੀ ਨਹੀਂ, ਤੇ ਉਹ ਹੱਥ ਨੂੰ ਉਹ ਜਿਹੜੀਆਂ ਭਰਿੰਡਾਂ ਤੇ ਉਹ ਇੰਝ ਹੱਥ ਨੂੰ ਛੱਡੇ ਨਾ, ਇੰਝ, ਤੇ ਉਹ ਨਾਲ ਉਹਨੂੰ ਇੰਝ ਫੜੇ ਹੱਥ ਨੂੰ, ਉੱਤੇ ਤਕਲੀਫ ਹੋਵੇ। ਤੇ ਮਰਾਸੀ ਮੰਜੀ ਤੇ ਬਹਿ ਕੇ ਖੰਗੂਰਾ ਮਾਰ ਕੇ ਕਹਿੰਦਾ, ਉਹ ਪਾਲਾ ਮੈਨੂੰ ਵੀ ਫਸ ਕੇ ਹੀ ਚੜ੍ਹਦੀ ਹੈ। ਇਹ ਹੁਣ ਉਰਦੂ ਜਿਹੜੇ ਸਮਝਣ ਵਾਲੇ ਉਹਨਾਂ ਨੂੰ ਉਹ ਕਹਿ ਰਿਹਾ, ਕੋਈ ਇੰਝ ਕਰ ਰਿਹਾ ਸੀ ਨਾ, ਇੰਝ, ਛਾਪ ਤੇ ਉੱਥੇ ਹੈ ਨਹੀਂ ਸੀ। ਤੇ ਉਹਨੇ ਕਿਹਾ, ਅੱਛਾ ਪਹਿਨ ਲਓ ਇਹ ਅੰਗੂਠੀ ਜਿਹੜੀ ਪਹਿਨ ਲਾ, ਇਹ ਮੈਨੂੰ ਵੀ ਫਸ ਕੇ ਹੀ ਚੜ੍ਹਦੀ, ਜਿਹੜਾ ਤੂੰ ਇਸ ਤਰ੍ਹਾਂ ਕਰ ਰਿਹਾ, ਲੱਗਦਾ ਤੈਨੂੰ ਦਰਦ ਹੋ ਰਹੀ ਹੈ, ਅੰਗੂਠੀ ਚੜ੍ਹ ਨਹੀਂ ਰਹੀ ਤੇਰੇ ਹੱਥ 'ਚ। ਤੇ ਸਾਡਾ ਵੀ ਜਨਾਬ ਫੌਜ ਵਾਲਿਆਂ ਨੂੰ ਇਹੀ ਹੈ ਕਿ ਜਨਾਬ ਹੁਣ ਇਹ ਤੁਸੀਂ ਲਿਆਏ ਹੋ ਆਪਣਾ ਕਮਾਂਡਰ ਇਨ ਚੀਫ, ਤੇ ਹੁਣ ਬਹਿ ਕੇ ਕੁਰਸੀਆਂ 'ਤੇ ਸੁਣੋ ਖਿਤਾਬ, ਸੁਣਦੇ ਕਿਉਂ ਨਹੀਂ ਤੁਸੀਂ? ਹੁਣ ਪਾ ਲਓ, ਮੈਨੂੰ ਵੀ ਫਸ ਕੇ ਹੀ ਚੜ੍ਹਦੀ ਹੈ। ਹੁਣ ਗੱਲ ਉਹ ਹੈ, ਬਹਰਹਾਲ ਤੁਹਾਡੀ ਮਰਜ਼ੀ ਹੈ, ਜਾਂ ਤਾਂ ਲਿਆਉਣਾ ਨਹੀਂ ਸੀ ਇਹੋ ਜਿਹਾ ਖਿਡੌਣਾ। ਤੇ ਜੇ ਇਹੋ ਜਿਹਾ ਖਿਡੌਣਾ ਲਿਆਂਦਾ ਜਿਹੜਾ ਹੁਣ ਤੁਹਾਨੂੰ ਲੱਗਦਾ ਵੀ ਇਹ ਭੈੜਾ ਕੰਮ ਹੈ, ਤੇ ਫਿਰ ਲਿਆਉਣਾ ਹੀ ਨਹੀਂ ਸੀ ਚਾਹੀਦਾ। ਤੇ ਜੇ ਲਿਆ ਉਹ ਇੱਕ ਮਿਸਾਲ ਹੋਰ ਹੈ ਨਾ, ਵੀ ਨਾਨੀ ਖਸਮ ਕੀਤਾ, ਮਾੜਾ ਕੀਤਾ, ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਤੇ ਜਨਾਬ ਜਾਂ ਤੇ ਇਹ ਤੋਹਫੇ ਲਿਆਉਣੇ ਨਹੀਂ ਸੀ, ਜੇ ਹੁਣ ਲੈ ਆਉਂਦੇ ਨੇ ਤੇ ਕਬੂਲ ਕਰੋ। ਤੇ ਇੱਕ ਤੇ ਇਹ ਜਿਹੜਾ ਨੁਸਰਤ ਜਵੇਦ ਸਾਹਿਬ ਨੇ ਕਹਾਣੀ ਪਾਈ ਨਾ, ਕੰਮ ਪਾਇਆ, ਇਹ ਤੁਹਾਨੂੰ ਕਨਫਿਊਜ਼ ਕਰਨ ਦਾ ਸੀ। ਗੱਲ ਇਹ ਕੋਈ ਨਹੀਂ ਹੈ। ਗੱਲ ਇਹ ਹੈ ਕਿ ਉਹ ਇਸ ਕਾਬਿਲ ਹੀ ਨਹੀਂ ਸਮਝਦੇ ਇਹਨਾਂ ਨੂੰ ਕਿ ਇਹਨਾਂ ਦੇ ਖਿਤਾਬ ਸੁਣਨ ਆ ਕੇ। ਹੋਰ ਉਹ ਅਗਰ ਉਹ ਇਸ ਕਾਬਿਲ ਸਮਝਦੇ ਹੋਣ ਨਾ, ਜਾਂ ਇਹਦੇ 'ਚ ਉਹਨਾਂ ਨੂੰ ਕੋਈ ਮਕਸਦ ਹੋਵੇ, ਤੇ ਐਡੀ ਕੋਈ ਸਾਨੂੰ ਲੱਤੀ ਚੜੀ ਦਾ ਕੋਈ ਨਹੀਂ, ਅਸੀਂ ਬਹਿ ਕੇ ਸੁਣ ਲੈਣਾ ਸੀ। ਸਾਨੂੰ ਐਡਾ ਕਿਹੜਾ ਕੰਮ ਹੈ ਵੀ ਲੋਕੀ ਸਾਨੂੰ ਕੀ ਕਹਿਣਗੇ। ਤੇ ਬਾਕੀ ਰਹੀ ਤਾਂ ਨਾਰਿਆਂ ਸ਼ਾਰਿਆਂ ਵਾਲੀ ਗੱਲ, ਤੇ ਉਹਦਾ ਵੀ ਸਾਨੂੰ ਐਡਾ ਕੋਈ ਨਹੀਂ। ਅਸਲ ਦੇ ਵਿੱਚ ਗੱਲ ਹੈ ਵੀ ਉਹਨਾਂ ਨੇ ਬਸ ਆਪਣੀ ਮਰਜ਼ੀ ਕਰਨੀ ਹੁੰਦੀ। ਅੱਜ ਕੱਲ੍ਹ ਉਹਨਾਂ ਨੇ ਇਹ ਇਮੇਜ ਦੇਣਾ ਹੈ ਵੀ ਇਹ ਜਿਹੜੇ ਗੰਦੇ ਜਿਹੇ ਲੋਕ ਨੇ, ਸਾਡਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ। ਇਹ ਜਿਵੇਂ ਇਹ ਨਵਾਜ਼ ਸ਼ਰੀਫ ਹੁਣੀ ਲੋਕਾਂ ਨੂੰ ਬੇਵਕੂਫ ਸਮਝਦੇ ਨੇ ਨਾ, ਉਹ ਵੀ ਹੁਣ ਅਨਫੋਰਚੂਨੇਟਲੀ ਸਮਝਦੇ ਨੇ। ਉਹਨਾਂ ਨੂੰ ਵੀ ਲੱਗਦਾ ਵੀ ਲੋਕਾਂ ਨੂੰ ਬੇਵਕੂਫ ਬਣਾ ਸਕਦੇ, ਪਰ ਬਣ ਨਹੀਂ ਸਕਦੇ ਲੋਕੀ ਬੇਵਕੂਫ ਹੈ, ਮੈਂ ਤੁਹਾਨੂੰ ਦੱਸਦੇ ਹਾਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਬਾਜੀ ਮਰੀਮ ਨਵਾਜ਼ ਗਈ ਹੈ, ਹਰ ਥਾਂ 'ਤੇ ਬਹਿੰਦੀ ਹੈ, ਤੇ ਉਹੋ ਜਿਹੀਆਂ ਤਸਵੀਰਾਂ ਖਿਚਵਾਉਂਦੀ ਹੈ ਜਿਹੋ ਜਿਹੀਆਂ ਤਸਵੀਰਾਂ ਇਮਰਾਨ ਖਾਨ ਸਾਹਿਬ ਖਿਚਵਾਉਂਦੇ ਸੀ। ਤੇ ਹੁਣ ਉੱਥੇ ਤੁਹਾਨੂੰ ਪਤਾ ਹੀ ਹੈ, ਨਾਰੋਵਾਲ ਦੇ ਲਾਗੇ ਜਿੱਥੇ ਲਾਂਘਾ ਖੋਲ੍ਹਿਆ, ਉਹ ਜਿਹੜਾ ਇੱਕ ਗੁਰਦੁਆਰਾ ਸਾਹਿਬ ਦਾ ਇੱਕ ਲਾਂਘਾ ਖੋਲ੍ਹਿਆ ਸਾਡੇ ਸਿੱਖ ਭਾਈਆਂ ਵਾਸਤੇ, ਉੱਧਰੋਂ ਵੀ ਤੇ ਇੱਧਰੋਂ ਵੀ, ਤੇ ਉੱਥੇ ਇਮਰਾਨ ਖਾਨ ਸਾਹਿਬ ਨੇ ਉਹ ਖੋਲ੍ਹਿਆ ਸੀ। ਤੇ ਉਹ ਚੇਤਾ ਕਰੋ, ਉੱਥੇ ਜਿਵੇਂ ਇਮਰਾਨ ਖਾਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਬੈਠੇ ਸਨ, ਉਵੇਂ ਹੀ ਬਾਜੀ ਨੇ ਬਹਿ ਕੇ ਵੀ ਤਸਵੀਰ ਖਿਚਵਾਈ ਹੈ। ਬਿਲਕੁਲ ਉਹੀ ਸਾਰਾ ਰੈਪਲੀਕਾ ਕੀਤਾ ਬਾਜੀ ਨੇ। ਤੇ ਬਾਜੀ ਨੇ ਉੱਥੇ ਕਿਹਾ ਕਿ ਇਹ ਜਿਹੜਾ ਕਰਤਾਰਪੁਰ ਦਾ ਲਾਂਘਾ ਹੈ ਨਾ, ਇਹ ਕਿਸੇ ਦਿਨ ਮੈਂ ਸਮਝਾਵਾਂਗਾ ਕਰਤਾਰਪੁਰ ਦਾ ਲਾਂਘਾ ਕੀ ਹੈ ਤੇ ਕੀ ਗੱਲ ਹੈ। ਅੱਜ ਸਿਰਫ ਇਹ ਕਿ ਉੱਥੇ ਸਿੱਖ ਜਿਹੜੇ ਸਾਡੇ ਭਾਈ ਉੱਧਰਲੇ ਪਾਸੇ ਨੇ, ਹਿੰਦੁਸਤਾਨ ਵਾਲੇ ਪਾਸੇ, ਉਹਨਾਂ ਨੂੰ ਉੱਥੇ ਮੱਥਾ ਟੇਕਣ ਵਾਸਤੇ ਇੱਕ ਥਾਂ ਦਿੱਤਾ। ਜਿਵੇਂ ਪਿੰਡਾਂ ਦੇ ਵਿੱਚ ਆਪਾਂ ਆਪਣੀ ਪੈਲੀ ਪਹਿਲਾਂ ਹੋਵੇ ਤੇ ਕਿਸੇ ਦੀ ਗਾਂ ਹੋਵੇ ਤੇ ਵਿੱਚੋਂ ਦੀ ਲਾਂਘਾ ਦੇ ਦੇਈਦਾ, ਇਹੋ ਜਿਹਾ ਕੰਮ ਕੀਤਾ। ਤੇ ਜਿਹੜਾ ਕਰਨਾ ਚਾਹੀਦਾ ਸੀ, ਉਹਨਾਂ ਦਾ ਹੱਕ ਬਣਦਾ ਸੀ, ਤੇ ਉਹ ਚੰਗਾ ਕੀਤਾ। ਉਹਨਾਂ ਦੀਆਂ ਸੀਸਾਂ ਲਈਆਂ ਨੇ ਇਮਰਾਨ ਖਾਨ ਨੇ ਵੀ ਤੇ ਸਾਰੇ ਪਾਕਿਸਤਾਨੀਆਂ ਨੇ ਵੀ।
ਤੇ ਉਹ ਜਨਾਬ ਵਾਲਾ ਅੱਜ ਮਰੀਮ ਨੇ ਆਖਿਆ ਵੀ ਇਹ ਨਵਾਜ਼ ਸ਼ਰੀਫ ਦਾ ਵਿਜ਼ਨ ਸੀ। ਇਹ ਬਾਜੀ ਹਰਸ਼ਾਈ ਨਵਾਜ਼ ਸ਼ਰੀਫ ਦਾ ਵਿਜ਼ਨ ਸੀ, ਪਰ ਅਸਲ ਤੇ ਨਵਾਜ਼ ਸ਼ਰੀਫ ਦਾ ਵਿਜ਼ਨ ਤੁਸੀਂ ਹੋ ਮਰੀਮ ਬਾਜੀ। ਨਵਾਜ਼ ਸ਼ਰੀਫ ਸਾਹਿਬ ਦਾ ਅਸਲ ਕੋਈ ਵਿਜ਼ਨ ਦੇਖਣਾ ਹੋਵੇ ਨਾ, ਕਿਉਂਕਿ ਤੁਸੀਂ ਉਹਨਾਂ ਦੀ ਬੇਟੀ ਹੋ, ਅਸਲ ਵਿਜ਼ਨ ਉਹਨਾਂ ਦਾ ਤੁਸੀਂ ਹੋ। ਜਿਹੜੇ ਕੰਮ ਤੁਸੀਂ ਕਾਰਵਾਈਆਂ ਕਰ ਰਹੇ ਹੋ ਨਾ, ਇਹ ਚੇਤਾ ਕਰੋ ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ ਸੀ ਤੇ ਬਾਜੀ ਮਰੀਮ ਜਿਹੜੀ ਸੀ ਨਾ, ਉਹਦੇ ਸਮੇਤ ਪੂਰੀ ਨੂਨ ਲੀਗ ਨੇ ਇਹਨੂੰ, ਇਮਰਾਨ ਖਾਨ ਨੂੰ ਇਹ ਏਜੰਟ ਆਖ ਦਿੱਤਾ ਸੀ ਹਿੰਦੁਸਤਾਨ ਦਾ, ਔਰ ਆਖਿਆ ਸੀ ਇਹ ਪਾਕਿਸਤਾਨ ਦੀ ਨੈਸ਼ਨਲ ਸਿਕਿਉਰਿਟੀ ਦੇ ਖਿਲਾਫ ਕੰਮ ਹੋ ਰਿਹਾ। ਇਹ ਬਹੁਤ ਵੱਡੀ ਗੱਦਾਰੀ ਕਰ ਰਿਹਾ ਇਮਰਾਨ ਖਾਨ, ਜਿਹੜਾ ਲਾਂਘਾ ਖੋਲ੍ਹ ਰਿਹਾ, ਔਰ ਬਹੁਤ ਵੱਡਾ ਜ਼ੁਲਮ ਕਰ ਰਿਹਾ, ਔਰ ਪਾਕਿਸਤਾਨ ਦੀ ਸਿਕਿਉਰਿਟੀ ਕੰਪਰੋਮਾਈਜ਼ ਕਰ ਰਿਹਾ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਮਤਲਬ ਸਭ ਤੋਂ ਜ਼ਿਆਦਾ ਤਨਕੀਦ ਇਹਨੇ ਕੀਤੀ ਸੀ ਨੂਨ ਲੀਗ ਵਾਲਿਆਂ ਨੇ, ਤੇ ਅੱਜ ਉਹੀ ਬਾਜੀ ਮਰੀਮ ਜਿਹੜੀ ਬੇਸ਼ਰਮੀ ਨਾਲ ਆਖ ਰਹੀ ਕਿ ਇਹ ਨਵਾਜ਼ ਸ਼ਰੀਫ ਦਾ ਵਿਜ਼ਨ ਸੀ। ਇਹ ਤੁਸੀਂ ਗੱਲਾਂ ਇਹਨਾਂ ਦੀਆਂ ਸੁਣੋ ਤੇ ਇਹਨਾਂ ਦੀਆਂ ਬਾਤਾਂ ਸੁਣੋ ਤੇ ਤੁਸੀਂ ਆਪੇ ਹਿਸਾਬ ਲਾਓ। ਉਹੀ ਕੰਮ ਹੈ ਜਿਹੜਾ ਉਹਨੇ ਆਖਿਆ ਪਾ ਲਾ, ਮੈਨੂੰ ਵੀ ਫਸ ਕੇ ਚੜ੍ਹਦੀ ਸੀ। ਤੇ ਬਾਜੀ ਜੀ ਪਾ ਲਓ ਤੁਸੀਂ ਵੀ, ਇਹ ਮੁੰਦਰੀ ਜਿਹੜੀ ਹੈ ਨਾ, ਇਹ ਛਾਪ ਜਿਹੜੀ ਹੈ ਹੁਣ ਹੱਥ ਨੂੰ, ਸਾਨੂੰ ਵੀ ਫਸ ਕੇ ਚੜ੍ਹਦੀ ਸੀ। ਮਤਲਬ ਇਹ ਹੈ ਕਿ ਇਹ ਹੁਣ ਇਮਰਾਨ ਖਾਨ ਨੇ ਇੱਕ ਇਹੋ ਜਿਹਾ ਕੰਮ ਕਰ ਦਿੱਤਾ ਹੈ ਵੀ ਜਿਹਨੂੰ ਪੂਰੀ ਦੁਨੀਆ, ਜਿੱਥੇ ਸਿੱਖ ਕੋਈ ਮੈਨੂੰ ਮਿਲਦਾ ਹੈ ਨਾ, ਤੇ ਉਹਨੂੰ ਪਤਾ ਲੱਗੇ ਵੀ ਮੈਂ ਇਮਰਾਨ ਖਾਨ ਦੇ ਨਾਲ ਰਿਹਾ, ਤੇ ਉਹ ਹੱਥ ਚੁੰਮਦਾ ਫੜ ਕੇ ਤੇ ਆਂਦਾ ਹੈ ਕਿ ਸਾਰੀ ਉਮਰ ਵਾਸਤੇ ਇਮਰਾਨ ਖਾਨ ਨੇ ਸਾਨੂੰ ਖਰੀਦ ਲਿਆ। ਤੇ ਜਿਹੜਾ ਕੰਮ ਉਹਨੇ, ਬਈ ਇੰਝ ਹੀ ਹੈ ਨਾ। ਆਪ ਸੋਚੋ ਜ਼ਰਾ ਦਿਲ ਤੇ ਹੱਥ ਰੱਖ ਕੇ ਵੀ ਇੱਕ ਬੰਦਾ ਹੋਵੇ ਜਿਹਨੇ ਕਦੇ ਮੱਕੇ ਜਾਂ ਮਦੀਨੇ ਦਾ ਦੀਦਾਰ ਜਿਹਨੂੰ ਨਾ ਹੋਣਾ ਹੋਵੇ ਮੁਸਲਮਾਨ ਨੂੰ, ਤੇ ਉਹਨੂੰ ਕੋਈ ਭਰਾ ਜਿਹੜਾ ਮੱਕੇ ਤੇ ਮਦੀਨੇ ਦਾ ਦੀਦਾਰ ਕਰਾ ਦੇ, ਤੇ ਮੈਨੂੰ ਦੱਸੋ ਵੀ ਉਹ ਉਹਦੇ ਤੇ ਕਿਸ ਤਰ੍ਹਾਂ ਖੁਸ਼ ਹੋਏਗਾ। ਇੰਝ ਹੀ ਹਰ ਮਜ਼ਹਬ ਦੇ ਵਿੱਚ ਜਿਹੜੇ ਲੋਕ ਨੇ ਆਪਣੇ ਮਜ਼ਹਬ ਨੂੰ ਇੰਝ ਹੀ ਸੋਚਦੇ ਨੇ, ਸਮਝਦੇ ਨੇ ਤੇ ਮੁਹੱਬਤ ਕਰਦੇ ਨੇ। ਤੇ ਉਹ ਤੇ ਭਾਈ ਜੀ ਪਾਕਿਸਤਾਨ ਦੇ ਵੀ ਅਹਿਸਾਨਮੰਦ ਨੇ ਸਾਰੇ ਸਰਦਾਰ, ਤੇ ਇਮਰਾਨ ਖਾਨ ਦੇ ਵੀ ਅਹਿਸਾਨਮੰਦ ਨੇ ਇਸ ਗੱਲ ਦੇ ਉੱਤੇ। ਤੇ ਇਹ ਤਾਂ ਬੜਾ ਚੰਗਾ ਕੰਮ ਕੀਤਾ। ਵੈਸੇ ਵੀ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵੀ ਇਹੀ ਆਂਦੇ ਨੇ ਵੀ ਦੂਸਰਿਆਂ ਦੇ ਮਜ਼ਹਬ ਦੀ ਵੀ ਇੱਜ਼ਤ ਕਰੋ, ਤੇ ਤਾਂ ਕਿ ਉਹ ਤੁਹਾਡੇ ਮਜ਼ਹਬ ਦੀ ਇੱਜ਼ਤ ਕਰਨ, ਤੇ ਭਾਈਚਾਰਾ ਇੰਝ ਹੀ ਵੱਧਦਾ ਹੈ। ਬਹਰਹਾਲ ਬਾਜੀ ਮਰੀਮ ਨੇ ਜਿਹੜੀ ਗੱਲ ਕੀਤੀ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ। ਅੱਛਾ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਮੇਰੇ ਕੋਲ ਅਗਲੀ ਖਬਰ ਇਹ ਹੈ ਜੀ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਜੋ ਵੀ ਚੱਲ ਰਿਹਾ, ਲੇਕਿਨ ਦੂਸਰੇ ਪਾਸੇ ਤੁਹਾਨੂੰ ਖਬਰ ਦਿੱਤੀ ਹੈ ਕਿ ਇਸਰਾਈਲ ਨੇ ਜਿਹੜਾ ਨਾ ਉਹ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਹੈ। ਹਜੇ ਤੱਕ ਸਾਡੇ ਕੋਲ ਕੋਈ ਲੰਮੀ ਚੌੜੀ ਖਬਰ ਇਹਦੀ ਨਹੀਂ ਹੈਗੀ। ਹਜੇ ਤੱਕ ਇਨੀਸ਼ੀਅਲ ਖਬਰ ਇਹ ਹੈ ਕਿ ਉਹਨਾਂ ਨੇ ਹਮਲਾ ਕੀਤਾ ਤੇ ਕੋਈ 7-8 ਥਾਵਾਂ 'ਤੇ ਕੀਤਾ, ਤੇ ਉਹਦੇ ਵਿੱਚ ਅਸਫਾਨ ਸ਼ਹਿਰ ਹੈ ਈਰਾਨ ਦੇ ਦਰਮਿਆਨ ਦੇ ਵਿੱਚ, ਤਕਰੀਬਨ ਵਿਚਕਾਰ, ਬਾਰਡਰ ਦੇ ਉੱਤੇ ਨਹੀਂ ਹੈਗਾ। ਉੱਥੇ ਆਖਿਆ ਜਾਂਦਾ, ਸਾਨੂੰ ਪਤਾ ਨਹੀਂ, ਬਹਰਹਾਲ ਇਹ ਜੋ ਹੀ ਅਖਬਾਰਾਂ ਵਾਲੇ ਦੱਸਦੇ ਨੇ ਵੀ ਉੱਥੇ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਨਾ ਉਹ ਇਸਫਾਨ ਦੇ ਵਿੱਚ ਹੈ। ਉਹਦੇ 'ਤੇ ਇਹਨਾਂ ਹਮਲਾ ਕੀਤਾ, ਤੇ ਉੱਥੇ ਹਵਾਈ ਅੱਡੇ 'ਤੇ ਵੀ ਹਮਲਾ ਕੀਤਾ, ਤੇ ਉਹਨਾਂ ਨੇ ਜਿੰਨੀਆਂ ਵੀ ਫਲੈਟਾਂ ਸਨ ਨਾ, ਪ੍ਰਵਾਜ਼ਾਂ ਜਿਹਨਾਂ ਨੂੰ ਆਖਦੇ ਨੇ, ਉਹ ਸਾਰੀਆਂ ਕਰ ਦਿੱਤੀਆਂ ਨੇ ਬੰਦ, ਤੇ ਜਿਹੜੀਆਂ ਆ ਰਹੀਆਂ ਸਨ ਈਰਾਨ ਨੂੰ ਦੁਬਈ ਸ਼ਬਈ ਤੋਂ, ਉਹਨਾਂ ਨੂੰ ਰਾਹ 'ਚੋਂ ਹੀ ਵਾਪਸ ਮੋੜ ਦਿੱਤਾ ਹੈ। ਤੇ ਇਹ ਹੁਣ ਹਮਲਾ ਹੋਇਆ, ਇਹ ਨਾ ਹੁੰਦਾ ਤਾਂ ਚੰਗਾ ਸੀ। ਤੁਹਾਨੂੰ ਚੇਤਾ ਹੈ ਵੀ 1 ਤਾਰੀਖ ਨੂੰ ਇਸਰਾਈਲ ਨੇ ਈਰਾਨ ਦਾ ਜਿਹੜਾ ਸਫਾਰਤਖਾਨਾ ਸੀ ਉਹ ਦਮਿਸ਼ਕ ਦੇ ਵਿੱਚ ਤਬਾਹ ਕੀਤਾ ਸੀ। ਫਿਰ 14 ਤਾਰੀਖ ਨੂੰ ਵਾਪਸ ਈਰਾਨ ਨੇ ਹਮਲਾ ਕੀਤਾ ਸੀ, ਤੇ ਹੁਣ ਇਸਰਾਈਲ ਨੇ ਫਿਰ ਵਾਪਸ ਨਿਉਂਦਰਾ ਦਿੱਤਾ। ਇਹ ਹੁਣ ਜੇ ਕੰਮ ਤੁਰ ਪਿਆ ਤੇ ਇਹ ਤਾਂ ਬੜਾ ਖਤਰਨਾਕ ਹੈ ਪੂਰੇ ਖਿੱਤੇ ਵਾਸਤੇ, ਪੂਰੇ ਇਲਾਕੇ ਵਾਸਤੇ। ਤੇ ਦੁਆ ਸਾਡੀ ਇਹੀ ਸੀ ਵੀ ਇਹ ਜੰਗ ਨਾ ਵਧੇ, ਲੇਕਿਨ ਸਾਨੂੰ ਇਹ ਵੱਧਦੀ ਨਜ਼ਰ ਆ ਰਹੀ ਹੈ। ਫਿਲਹਾਲ ਕੋਈ ਜਾਨੀ ਮਾਲੀ ਨੁਕਸਾਨ ਦੀ ਕੋਈ ਇਨਫੋਰਮੇਸ਼ਨ ਅਜੇ ਤੱਕ ਨਹੀਂ ਆਈ, ਲੇਕਿਨ ਜਿਹੜੀ ਵੀ ਇਨਫੋਰਮੇਸ਼ਨ ਆਈ ਉਹ ਤੁਹਾਡੇ ਸਾਹਮਣੇ ਰੱਖਾਂਗੇ ਵੀ ਬਣਿਆ ਕੀ ਹੈ। ਫਿਲਹਾਲ ਇਹੀ ਹੈ ਕਿ ਉੱਥੇ ਹਮਲਾ ਹੋਇਆ ਹੈ, ਤੇ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਸਰੀ ਬਣੀ ਅੱਗੋਂ ਸਾਨੂੰ ਪਹੁੰਚੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲਓ ਫਿਰ ਹੁਣ ਮੈਨੂੰ ਇਜਾਜ਼ਤ ਦਿਓ, ਤੇ ਰੱਬ ਰਾਖਾ।